ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਵੀ ਇੰਡੀਆ ਦਾ ਤੇ ਯੂਐਸ ਦਾ ਜੋ ਟ੍ਰੇਡ ਸਮਝੌਤਾ ਆ ਉਹ ਹੋ ਗਿਆ ਹੈਗਾ। ਜਿਹਦੇ ਵਿੱਚ ਅਮਰੀਕਾ ਨੇ ਇਹ ਕਿਹਾ ਆ ਵੀ ਜੋ ਰੈਸੀਪ੍ਰੋਕਲ ਟੈਰਿਫ ਆ ਉਹ ਹੁਣ 25% ਤੋਂ ਘਟਾ ਕੇ 18% ਤੱਕ ਲਾਇਆ ਜਾਊਗਾ। ਪਰ ਇੰਡੀਆ ਵਾਲੇ ਜੋ ਅਮਰੀਕਾ ਤੋਂ ਜਿੰਨਾ ਵੀ ਸਮਾਨ ਜਾਊਗਾ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਟੈਰਿਫ ਨਹੀਂ ਲਾਣਗੇ। $500 ਬਿਲੀਅਨ ਦੀ ਜਿਹੜੀ ਕਮਿਟਮੈਂਟ ਆ ਉਹ ਇੰਡੀਆ ਵੱਲੋਂ ਕੀਤੀ ਗਈ ਹੈਗੀ ਆ ਬਿਜ਼ਨਸ ਦੇ ਸੰਬੰਧ ਦੇ ਵਿੱਚ। ਹੁਣ ਇੰਡੀਆ ਵਾਲੇ ਕਹਿ ਰਹੇ ਆ ਵੀ ਸਾਡਾ ਤਾਂ ਹੁਣ ਟੈਰਿਫ ਜਿਹੜਾ ਪਾਕਿਸਤਾਨ, ਚਾਈਨਾ ਨਾਲੋਂ ਥੱਲੇ ਆ। ਇੰਡੀਆ ਤੇ 18% ਆ, ਚਾਈਨਾ ਤੇ 30 ਤੋਂ 35, ਪਾਕਿਸਤਾਨ ਤੇ 19, ਇੰਡੋਨੇਸ਼ੀਆ ਤੇ 19 ਤੇ ਵੀਅਤਨਾਮ ਦੇ ਉੱਤੇ 20% ਹੈਗਾ ਆ। ਸੋ ਪਹਿਲਾਂ ਟਰੰਪ ਉਹਨਾਂ ਨੇ ਵੀ ਕਿਹਾ ਵੀ ਮੇਰੀ ਮੋਦੀ ਹੋਣਾ ਨਾਲ ਗੱਲਬਾਤ ਹੋਈ ਆ, ਬਹੁਤ ਵਧੀਆ ਗੱਲਬਾਤ ਹੋਈ ਆ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਨੇ ਵੀ ਇਹ ਕਿਹਾ ਵੀ ਲਾਰਜੈਸਟ ਡੈਮੋਕ੍ਰੇਸੀ ਆ, ਸਾਡੇ ਲੋਕਾਂ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ। ਫਾਇਦਾ ਕਿੰਨਾ ਕੁ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਕਹਿੰਦੇ ਵੀ $500 ਬਿਲੀਅਨ ਦਾ ਵਰਥ ਯੂਐਸ ਦੀ એનર્ਜੀ, ਟੈਕਨੋਲੋਜੀ, ਐਗਰੀਕਲਚਰ, ਕੋਲ ਤੇ ਹੋਰ ਪ੍ਰੋਡਕਟਸ ਅਮਰੀਕਾ ਨੇ ਖਰੀਦਣੇ ਆ। ਹੁਣ ਜਦੋਂ ਐਗਰੀਕਲਚਰ ਪ੍ਰੋਡਕਟਸ ਜੋ ਜਾਣੇ ਆ ਅਮਰੀਕਾ ਵੱਲੋਂ, ਉੱਥੇ ਅਮਰੀਕਾ ਵੱਲੋਂ ਸੌਰੀ ਜਾਣੇ ਆ, ਖਰੀਦਣੇ ਨਹੀਂ। ਤੇ ਉਹਦੇ ਵਿੱਚ ਫਿਰ ਐਗਰੀਕਲਚਰ ਜਿਹੜਾ ਖਾਸ ਕਰਕੇ ਜਿਹੜੇ ਕਿਸਾਨ ਵਰਗ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਤੇ ਉਹ ਬਿਲਕੁਲ ਜਦੋਂ ਅਮਰੀਕਾ ਤੋਂ ਉੱਥੇ ਮੱਕੀ ਜਾਣੀ ਆ ਉਹਦੇ ਤੇ ਕੋਈ ਟੈਕਸ ਨਹੀਂ ਹੋਣਾ ਤੇ ਨੈਚੁਰਲੀ ਉਹਦੀ ਪ੍ਰਾਈਸ ਘੱਟ ਹੋਣੀ ਆ ਤੇ ਫਿਰ ਉੱਥੇ ਲੋਕਲ ਜਿਹੜੀ ਇੰਡੀਆ ਦੀ 70% ਜਿਹੜੀ ਇਕਨੋਮੀ ਆ ਉਹ ਐਗਰੀਕਲਚਰ ਤੇ ਡਿਪੈਂਡ ਕਰਦੀ ਹੈਗੀ ਆ। ਸੋ ਉਹ ਲੋਕਾਂ ਦਾ ਜਿਹੜਾ ਕੀ ਬਣੂਗਾ ਜਾਂ ਸੋ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਅੱਜ ਦੀ ਡੇਟ ਦੇ ਵਿੱਚ ਦੋਨੋਂ ਪਾਸੇ ਇੱਧਰ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਵੀ ਤੇ ਉੱਧਰ ਮੋਦੀ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਵੀ ਉਹ ਖੁਸ਼ ਹੈਗੇ ਆ ਵੀ ਇਹ ਡੀਲ ਬਣ ਗਈ। ਜੀ। ਟਰੰਪ ਉਹਨਾਂ ਨੇ ਇਸ ਦੇ ਵਿੱਚ ਕਿਹਾ ਵੀ ਜਿਹੜੇ ਰਸ਼ੀਅਨ ਆਇਲ ਖਰੀਦਣਾ ਹੈ ਬੰਦ ਕਰ ਦਿੱਤਾ ਆ। ਇਹਦੇ ਕਰਕੇ ਜਿਹੜੀ ਮੇਨ ਸੈਂਟਰਲ ਕੰਡੀਸ਼ਨ ਇਸ ਦੇ ਵਿੱਚ ਰੱਖੀ ਗਈ ਸੀ ਟੈਰਿਫ ਦੇ ਵਿੱਚ, ਜਿਹੜੀ ਕੰਸੈਸ਼ਨ ਇਹਨਾਂ ਨੂੰ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਇਹ ਹੁਣ ਇਹ ਪਹਿਲੋਂ ਵੀ ਇੱਕ ਵਾਰੀ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਸੀਗਾ ਵੀ ਇਹਨਾਂ ਨੇ ਕਾਫੀ ਤੇਲ ਖਰੀਦਣਾ ਘਟਾ ਦਿੱਤਾ ਹੈਗਾ ਆ। ਪਰ ਉਹ ਬਾਅਦ ਦੇ ਵਿੱਚ ਇਹਨਾਂ ਦੇ ਆਪਣੇ ਮੰਤਰੀ ਕਹੀ ਜਾਂਦੇ ਸੀ ਨਹੀਂ ਅਸੀਂ ਤੇਲ ਖਰੀਦੀ ਜਾਂਦੇ ਹੈਗੇ ਆ। ਹੁਣ ਇਹ ਕੀ ਵਾਕਿਆ ਹੀ ਇਹਨਾਂ ਨੇ ਹਰਜੋਤ ਸਿੰਘ ਜੀ ਬੰਦ ਕਰ ਦਿੱਤਾ ਆ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਦੋਨਾਂ ਹੀ ਮੁਲਕਾਂ ਦੇ ਲੀਡਰਸ ਨੇ ਕਨਫਰਮ ਕੀਤਾ ਵੀ ਹਾਂ ਸਾਡੀ ਗੱਲਬਾਤ ਹੋਈ ਆ, ਟ੍ਰੇਡ ਡੀਲ ਦੇ ਉੱਤੇ ਇੱਕ ਹਿਸਾਬ ਦੇ ਨਾਲ ਸਮਝੌਤਾ ਹੋਇਆ ਆ। ਕਈ ਮਹੀਨੇ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਆ। ਮੋਦੀ ਨੇ ਜੇ ਐਗਰੀਕਲਚਰ ਖੇਤਰ ਅਮਰੀਕਾ ਦੇ ਲਈ ਜਿਹੜਾ ਖੋਲ੍ਹ ਦਿੱਤਾ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਤਾਂ ਉੱਥੋਂ ਦੇ ਐਗਰੀਕਲਚਰ ਖੇਤਰ ਦੀ ਜਿਹੜੀ ਤਬਾਹੀ ਹੁੰਦੀ ਆ ਤਾਂ ਮੋਦੀ ਬਚਦਾ ਨਹੀਂ। ਕਹਿਣ ਦਾ ਭਾਵ ਵੀ ਉਹਦੀ ਪੋਲੀਟੀਕਲ ਜਿਹੜੀ ਲਾਈਫ ਆ ਉਹ ਛੋਟੀ ਇਸ ਕਰਕੇ ਜਿਹੜੀ ਹੋ ਜਾਊਗੀ ਵੀ ਖੇਤੀ ਪ੍ਰਧਾਨ ਸੂਬੇ ਤੇ ਮੁਲਕ ਆ ਤੇ ਉਹਦੇ ਵਿੱਚ ਜੇ ਉਹ ਮਾਰਕੀਟ ਡੈਡ ਹੁੰਦੀ ਆ ਤਾਂ ਕੰਮ ਬਹੁਤ ਖਰਾਬ ਆ। ਜਾਂ ਅਨਲੈਸ ਹਰਜੋਤ ਸਿੰਘ ਜੀ ਇਹ ਵੀ ਐਂਗਲ ਹੈਗਾ ਆ ਵੀ ਜਿੱਦਾਂ ਅਡਾਨੀ ਹੁਣਾਂ ਦੇ ਉਲਟ ਵਾਰੰਟ ਜਾਰੀ ਸੀਗੇ। ਜਦੋਂ ਵਾਰੰਟ ਜਾਰੀ ਉਸ ਨੂੰ ਮੁਹੱਈਆ ਕਰਾਉਣ ਦੇ ਵਿੱਚ, ਉਸ ਨੂੰ ਵਾਰੰਟ ਸਰਵ ਕਰਨ ਦੇ ਵਿੱਚ ਭਾਰਤੀ ਸਰਕਾਰ ਨੇ ਮਦਦ ਨਹੀਂ ਕੀਤੀ ਤਾਂ ਇੱਥੋਂ ਦੀ ਅਦਾਲਤ ਨੇ ਕਿਹਾ ਵੀ ਅਸੀਂ ਈਮੇਲ ਦੇ ਜ਼ਰੀਏ ਘੱਲ ਦਿੰਦੇ ਆ। ਉਸ ਦੇ ਵਿੱਚ ਵੀ ਆਨਾਕਾਨੀ ਜਿਹੜੀ ਹੋਈ। ਇਹ ਅਦਾਨੀ ਵਗੈਰਾ ਨੂੰ ਜਾਂ ਉਹਦੇ ਜਿਹੜਾ ਓਵਰਆਲ ਜੋ ਖੇਤੀ ਕਾਨੂੰਨਾਂ ਦੇ ਜ਼ਰੀਏ ਹਰਜੋਤ ਸਿੰਘ ਜੀ ਕਾਰਪੋਰੇਟ ਮਾਡਲ ਉੱਥੇ ਲਿਆਉਣਾ ਚਾਹੁੰਦਾ ਸੀ ਮੋਦੀ, ਇਹ ਡੀਲ ਦੇ ਜ਼ਰੀਏ ਮੈਨੂੰ ਲੱਗਦਾ ਉਹ ਚੀਜ਼ ਲਾਗੂ ਕਰਵਾ ਦਿੱਤੀ ਜਿਹੜੀ ਉਹ ਜਾਣੀ ਹੈਗੀ ਆ। ਸੋ ਜਿਹੜੇ ਪੰਜਾਬ ਦੇ ਵਸਦੇ ਪੰਜਾਬੀ ਜਿਹੜੇ ਹੈਗੇ ਨੇ ਉੱਥੇ ਜਿਹੜੇ ਕਿਸਾਨ ਨੇ, ਉਹਨਾਂ ਨੂੰ ਆਪਣੇ ਜਿਹੜਾ ਗਵਾਂਢੀ ਹੁਣ ਉੱਥੇ ਦਾ ਆ ਜਿਹੜਾ ਪਾਕਿਸਤਾਨ ਵਾਲੇ ਪਾਸੇ ਵਾਹਗਾ ਅਟਾਰੀ ਬਾਰਡਰ ਆ, ਉਹ ਖੋਲ੍ਹਣ ਦੀ ਮੰਗ ਕਰਨੀ ਚਾਹੀਦੀ ਵੀ ਭਾਈ ਸਾਨੂੰ ਓਪਨ ਮਾਰਕੀਟ ਕਰਕੇ ਦਿਓ ਜਾਂ ਕੁਛ ਇੱਦਾਂ ਦਾ ਸਮਾਨ ਜਿਹੜਾ ਉਹ ਹੁਣ ਉਗਾਉਣ ਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ ਉੱਥੇ ਵਾਲਿਆਂ ਨੂੰ ਵੀ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਉਹ ਜਾ ਸਕੇ ਤੇ ਇੱਥੇ ਜਿਹੜੀ ਚੀਜ਼ ਘੱਟ ਹੁੰਦੀ ਆ ਉਹ ਉੱਥੇ ਉਗਾਈ ਜਾਵੇ ਤੇ ਉਸ ਨੂੰ ਜਿਹੜਾ ਇੱਥੇ ਵੇਚਿਆ ਜਾਵੇ। ਕਿਉਂਕਿ ਵੱਡੇ ਪੱਧਰ ਦੇ ਉੱਤੇ ਤਬਦੀਲੀ ਜਿਹੜੀ ਉਹ ਆ ਜਾਊਗੀ ਜੇ ਇਹ ਗੱਲ ਵਾਕਿਆ ਹੀ ਐਗਰੀਕਲਚਰ ਖੇਤਰ ਨੂੰ ਜਿਹੜੀ ਖੋਲ੍ਹਣ ਵਾਲੀ ਜਿਹੜੀ ਗੱਲ ਆ 0% ਟੈਰਿਫ ਜੇ ਉਹਦੇ ਉੱਤੇ ਆ ਰਿਹਾ ਅਮਰੀਕਾ ਦੇ ਸਮਾਨ ਦੇ ਉੱਤੇ, ਤਾਂ ਉੱਥੇ ਦੀ ਖੇਤੀਬਾੜੀ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪੈਣ ਜਾ ਰਿਹਾ ਆ ਤੇ ਉੱਥੋਂ ਦੇ ਕਿਸਾਨਾਂ ਨੂੰ ਇਸ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣਾ ਪੈਣਾ ਹੈ, ਕਰਨਾ ਪੈਣਾ ਵੀ ਕੀ ਹੋਊਗਾ। ਹੋ ਸਕਦਾ ਹਰਜੋਤ ਸਿੰਘ ਜੀ ਇਸ ਦੇ ਉਲਟ ਐਜੀਟੇਸ਼ਨ ਪ੍ਰੋਟੈਸਟ ਵਗੈਰਾ ਵੀ ਜਿਹੜੇ ਉਹ ਹੋ ਸਕਦੇ ਆ। ਮੋਦੀ ਹੁਣਾਂ ਨੂੰ ਮੁੜ ਵਿਚਾਰ ਕਰਨ ਦੇ ਲਈ, ਖਾਸ ਕਰਕੇ ਖੇਤੀਬਾੜੀ ਵਾਲੇ ਖੇਤਰ ਨੂੰ ਖੋਲ੍ਹਣ ਦੇ ਲਈ ਉਹ ਉਸ ਦੇ ਉੱਤੇ ਉਸ ਨੂੰ ਮੁੜ ਵਿਚਾਰ ਜਿਹੜਾ ਉਹ ਕਰਨਾ ਪੈ ਸਕਦਾ ਹੈਗਾ।